हेलो हाँ जी बकरे किन्ने भाजी अपने को 8 वा पहले दिन करने आ चलो ठीक है भाजी भाजी आही रेट लगना वा क्योंकि अजकल तुहानू पता वा यही तो सीजन हुंदा वा 2-4 दिन ही आ अस तो फिर भी सारे नालों घट पैसे लै रहे हैं भाजी 10,000 रुपये का बकरे का कोई ज़्यादा तो नहीं हैगा ਚੱਲਣੀ ਭਾਜੀ ਇਹਦਾ ਤੁਸੀਂ ਹੋਰ ਕਿਸੇ ਕੋਲ ਵੀ ਪਤਾ ਕਰ ਲਓ ਸਾਨੂੰ ਫਾਈਨਲ ਕਰ ਦਿਓ ਫਿਰ ਸਾਡਾ ਰਾਬਤਾ ਕਰ ਲਈਏ ਮੌਜ ਆ ਤੁਹਾਡੀ ਮੌਜ ਆ ਬਾਅਦ ਚੋਂ ਫਿਰ ਤੁਰ ਲਾਓ ਮਾਰਕੀਟ ਭਰੀ ਪਈ ਆ ਕਸਾਈਆਂ ਨਾਲ ਅੱਜ ਦੇ ਦਿਨ ਤੇ ਜਿਹੜੇ ਨਹੀਂ ਵੀ ਬੱਕਰਾ ਕਰਦੇ ਉਹ ਵੀ ਕਰਨ ਡਏ ਹੁੰਦੇ ਆ ਚਲੋ ਫਿਰ ਆਪੇ ਤੁਹਾਡਾ ਉਹ ਜਿਹੜੇ ਨੂੰ ਚੱਕ ਲਾ ਦੇਣਗੇ ਜਾਂ ਖਿੱਚ ਘਤੂ ਕੇ ਖੱਲ ਲਾਉਣਗੇ ਫਿਰ ਤੁਸੀਂ ਆਪੇ ਹੀ ਮਗਰ ਮਗਰ ਦੌੜਨਾ ਕਸਾਈਆਂ ਦੇ ਆਹੋ ਦੁਕਾਨ ਖੁੱਲੀ ਆ ਮੈਂ ਦੁਕਾਨ ਤੇ ਹੀ ਆ ਜਾਓ ਚੱਲ ਪੋਤੇ ਨੂੰ ਬੈਠੇ ਨੇ ਕਾਂਟੇ ਬਣਾਉਣ ਡਿਆ ਇਹਨੂੰ ਸਪੀਡ ਮਾਰ ਇਹਨੂੰ ਤੇਜ਼ ਕਰ ਤੇਜ਼ ਹੁੰਦੇ ਤੇ ਹਾਂ ਔਰ ਮਸ਼ੀਨ ਲਾ ਬਰੇ ਦਿਨਾਂ ਦਿਨ ਨਹੀਂ ਆ ਕੱਪੜੇ ਪਾ ਕੇ ਜਾਣੇ ਸੁਣ ਲਿਆ ਆ ਮੰਮੀ ਡੈਡੀ ਬੱਚਾ ਦੁਕਾਨ 'ਚ ਛੱਡ ਕੇ ਜਾਣਾ ਵਾ ਉੱਥੇ ਸਲਵਾਰ ਹੋਰ ਤੇ ਕਮੀਜ਼ ਹੋਰ ਹੋਣੀ ਚਾਹੀਦੀ ਤੇਰੀ ਧੋਤੀ ਪਾ ਕੇ ਤੂੰ ਬੱਕਰੇ ਕਰਨ ਜਾਣਾ ਡੋਰ ਲਾਉਣ ਜਾਣੀ ਆ ਬੱਕਰੇ ਕਰਨੇ ਧੋਤੀ ਨਹੀਂ ਧੋਤੀ ਨਾਲ ਨਹੀਂ ਪੁੱਤ ਹੱਸੀ ਦਾ ਨਹੀਂ ਹੁੰਦਾ ਇਹ ਕੰਮ ਵਾ ਠੀਕ ਹੋ ਗਿਆ ਉਹ ਇਹ ਨਾ ਹੋਵੇ ਮੈਂ ਤੈਨੂੰ ਕਹੂੰ ਬੱਕਰੇ ਦੇ ਫੈੜ ਫੜ ਲਾ ਤੂੰ ਜਾ ਕੇ ਮਾਲਕ ਦੇ ਫੜ ਲਵੇ ਉੱਥੇ ਮੇਰੀ ਬੇਇੱਜ਼ਤੀ ਕਰਾ ਦੇ ਧਿਆਨ ਨਾਲ ਇਹਨਾਂ ਬੁੱਢੀਆਂ ਨੂੰ ਵੀ ਤੇਜ਼ ਕਰਕੇ ਰੱਖ ਲਾ ਆਪਣੇ ਆਧਾਰ ਜਿੰਨੇ ਕਹਿ ਗਏ ਉਹ ਸੈੱਟ ਕਰਕੇ ਰੱਖ ਲਾ ਇਹ ਨਾ ਹੋਵੇ ਬਾਅਦ ਚ ਆਪਾਂ ਮੂੰਹ ਦੇਖੀਏ ਬਰੇ ਦਿਨਾਂ ਦਿਨ ਜਾਣਾ ਵਾ ਹੋ ਗਏ ਤੇ ਐ ਵੇਖ ਲਿਓ ਕਿ ਕਸਾਈ ਅੱਛਾ ਵੀ ਹੈ ਨਾ ਕਿ ਨਹੀਂ ਕਈ ਬਹੁਤ ਤੰਗ ਕਰਦੇ ਨੇ ਯਾਰ ਬਹੁਤ ਅੱਛਾ ਕਸਾਈ ਹੈ ਅੱਛਾ ਐਡੀ ਸੋਹਣੀ ਉਹਨੇ ਬੋਟੀ ਬਣਾ ਕੇ ਦੇਣੀ ਹੈ ਤੈਨੂੰ ਮਜ਼ਾ ਆਏਗਾ ਉਹਦੇ ਗੋਸ਼ਤ ਕੀਤੇ ਦਾ ਆਓ ਤੇ ਉਹ ਬੜਾ ਮਸ਼ਹੂਰ ਹੈਗਾ ਜੱਜੀ ਕਸਾਈ ਦਾ ਨਾਮ ਆ ਪੂਰੇ ਬਾਜ਼ਾਰ ਦੇ ਵਿੱਚ ਅੱਛਾ ਆਹੋ ਚਲੋ ਵੇਖ ਲਓ ਆ ਜਾ ਤੁਹਾਨੂੰ ਦਿਖਾਉਣਾ ਉਹਨੂੰ ਪਤਾ ਲੱਗੇਗਾ ਗੋਸ਼ਤ ਕੀਤਾ ਉਹ ਕੋ ਸਾਡੇ ਵੀ ਯਾਰ ਤੋਂ ਸਾਰੇ ਇੱਥੇ ਗੋਸ਼ਤ ਲੈ ਜਾਂਦੇ ਆ ਅੱਛਾ ਅੱਛਾ ਆਹੋ अस्सलाम वालेकुम ਵਾਲੇਕਮ ਸਲਾਮ ਜੀ ਭਾਈ ਨੇ ਅਸੀਂ ਤੇ ਲੱਗ ਹੀ ਰਹਿੰਦੇ ਆ ਕਾਦਰੀਆ ਚੌਂਕ ਤੋਂ ਆਏ ਭਾਈ ਨਾ ਨਾਲ ਚਲੀ ਹਾਂਜੀ ਤੇ ਹੁਕਮ ਮੈਂ ਇਹਨਾਂ ਨੂੰ ਦੱਸਿਆ ਮੈਂ ਕਿਹਾ ਜੱਜੀ ਕਸਾਈ ਹੈ ਬਹੁਤ ਅੱਛਾ ਗੋਸ਼ਤ ਕਰਦਾ ਵੀ ਇਹ ਬੱਕਰੇ ਚੱਕਰੇ ਬੈਠੇ ਛੜੇ ਬੇਸਿਕਲੀ ਉਹਨਾਂ ਦਾ ਕੰਮ ਹੈ ਮੁਰਗੀ ਦਾ ਵਾ ਆਰਡਰ ਲਾਓ ਭਾਜੀ ਲੇਕਿਨ ਦੁਕਾਨ ਇਹਨਾਂ ਦੀ ਦੂਜੀ ਵੀ ਹੈ ਨਾ ਉਹ ਪਰਲੇ ਪਾਸੇ ਆ ਦੁਕਾਨ ਤੇ ਭਾਈ ਇੱਥੇ ਬੈਠੇ ਮੈਂ ਦਾਦਾ ਨੂੰ ਇੱਥੇ ਲੈ ਕੇ ਆਇਆ ਹਰ ਤਰ੍ਹਾਂ ਦਾ ਕੰਮ ਕਰੀਦਾ ਜੀ ਕਸਾਈਆਂ ਦਾ ਵੀ ਕਰੀਦਾ ਵਾ ਗੋਸ਼ਤ ਦਾ ਵੀ ਕਰੀਦਾ ਤੇ ਚਿਕਨ ਦੀ ਦੁਕਾਨ ਬਣਾਈ ਆ ਪਰਲੀ ਸਾਈਡ ਤੇ ਆਪਣਾ ਕਸਾਈਆਂ ਦਾ ਫੱਟਾ ਵੀ ਲਾਇਆ ਵਾ ਉੱਥੇ ਛੋਟਾ ਗੋਸ਼ਤ ਵੇਚਦਾ ਉਹ ਉੱਪਰ ਪਹਾੜੀ ਚੌਂਕ ਦੇ ਵਿੱਚ ਵੱਡੇ ਭਾਈ ਦੀ ਦੁਕਾਨ ਹੈਗੀ ਉੱਥੇ ਬੜਾ ਗੋਸ਼ਤ ਵੇਚੀਦਾ ਸਹੀ ਆਰਡਰ ਲਾਓ ਹੁਕਮ ਕਰੋ ਸਹੀ ਗੱਲ ਹੈ ਹਾਂ ਕਰੋ ਚਿਕਨ ਚਾਹੀਦਾ ਵਾ ਜਾਂ ਨਹੀਂ ਨਹੀਂ ਚਿਕਨ ਨਹੀਂ ਪਾਇਆ ਸੀ ਨਾ ਬੱਕਰਾ ਕਰਵਾਉਣਾ ਵਾ ਈਦ ਵਾਲੇ ਦਿਨ ਈਦ ਵਾਲੇ ਦਿਨ ਹਾਂਜੀ ਕਿੰਨੇ ਬੱਕਰੇ ਇੱਕੋ ਹੀ ਹੈ ਇੱਕ ਬੱਕਰਾ ਤੋਂ ਕਰਿਆ ਕਿੱਥੇ ਕਰਕੇ ਲੱਗ ਗਈ ਆ ਭਾਈ ਨੇ ਦੱਸਿਆ ਤੇ ਹੈ ਕਾਦਰੀਆ ਚੌਂਕ ਨਾਲ ਕਾਦਰੀ ਹੀ ਚੌਂਕ ਦਾ ਲੋਕੇਸ਼ਨ ਸੈਂਡ ਦੇ ਦਿਆਂਗੇ ਤਾਂ ਲੈਣ ਆ ਜਾਾਂਗੇ 10 ਵਜੇ ਨਾਲ ਆ ਜਾਾਂਗੇ ਫਿਰ ਪਹਿਲੇ ਟਾਈਮ ਨਹੀਂ 9 ਵਜੇ ਨਾ ਕਰੋ 9 ਵਜੇ ਹਾਂਜੀ 10 ਵਜੇ ਤੇ ਆਪਾਂ ਸੁੱਤੇ ਹੁੰਦੇ ਇਹ 12 ਵਜੇ ਦਾ ਟਾਈਮ ਦੇ ਥੋੜਾ ਲੇਟ ਕਰ ਲਓ 12:30 ਨਾ ਕਰ ਲਓ ਸਾਡੇ 12 ਵਜੇ ਆ ਜੀ ਨਹੀਂ ਨਹੀਂ ਫਸਟ ਟਾਈਮ ਰੱਖ ਲਓ ਮੈਂ ਉੱਠ ਜਾਵਾਂਗਾ ਤੁਸੀਂ ਸੁੱਤੇ ਰਹਿਣਾ ਤੇ ਫਿਰ ਗੋਸ਼ਤ ਕੌਣ ਵੇਖੇਗਾ ਮੈਂ ਹੀ ਵੇਖ ਕੇ ਬਣਵਾਉਣਾ ਦੇਖੋ ਜਦੋਂ ਗੋਸ਼ਤ ਕਰ ਦੇਗਾ ਮੈਂ ਤੁਹਾਨੂੰ ਸੁੱਤੇ ਠਾਲਾਂਗਾ ਭਾਜੀ ਸਾਡੇ ਘਰ ਕਿਤੇ ਕੋਈ ਤੇ ਬੱਚੇ ਇੱਕ ਮਿੰਟ ਠਹਿਰ ਜਾ ਯਾਰ ਇੱਕ ਮਿੰਟ ਠਹਿਰ ਜਾ ਕੇ ਮੇਰੀ ਦੁਕਾਨ 'ਚ ਖੜੇ ਤੁਸੀਂ ਭਾਜੀ ਇਹ ਸਲਾਹ ਕਰ ਕਰਕੇ ਆਈ ਹੁੰਦੀ ਤੇ ਹੈ ਕਰ ਲੈਂਦੇ ਸਾਨੂੰ ਭਾਜੀ ਯਾਰ ਪਿੱਛੇ ਦੇਖੋ ਸਲਾਹ ਕਰ ਲਿਓ ਯਾਰ ਸਾਨੂੰ ਭਾਈ ਨਹੀਂ ਤੁਸੀਂ ਇੰਨੇ ਕਹ ਲਿਓ ਇਦੋਂ ਪਹਿਲੇ ਬੱਕਰਾ ਕਰਨਾ ਭਾਜੀ ਪਿੱਛੇ ਗਾਹਕ ਬੈਠੇ ਆ ਤੁਸੀਂ ਤੇ ਸਲਾਹ ਗਾਹਕਾਂ ਕੋ ਤੁਸੀਂ ਡੀਲ ਕਰੋ ਮੈਂ ਤੁਹਾਨੂੰ ਮਨਾ ਕੀਤਾ ਚਲੋ ਗਾਹਕਾਂ ਭਾਈ ਨਹੀਂ ਗੋਸ਼ਤ ਖਾਣੇ ਭਾਜੀ ਤੁਸੀਂ ਅਸੀਂ ਆਪਣੀ ਗੱਲ ਮੀਆਂ ਬੀਬੀ ਕਰਨੀ ਉੱਥੇ ਹੋ ਜਾਓ ਫਿਰ ਚਲੋ ਇੱਧਰ ਆ ਉੱਥੇ ਬੈ ਕੇ ਸਲਾਹ ਕਰੋ ਭਾਵੇਂ ਜੋ ਮਰਜ਼ੀ ਕਰੋ ਮੈਂ ਇਹ ਕਹਿ ਰਿਹਾ ਵਾਂ ਵੀ ਜਦੋਂ ਗੋਸ਼ਤ ਕਰ ਦੇਗਾ ਤੇ ਮੈਂ ਉਦੋਂ ਤੈਨੂੰ ਠਾਲਾਂਗਾ ਸੁੱਤਿਆ ਘਰ ਦੀਆਂ ਨੂੰ ਨਿੱਕੇ ਮੋਟੇ ਕਿ 100 ਕੰਮ ਹੁੰਦੇ ਤੁਸੀਂ ਆਪਣੇ ਕਰ ਲੈਣਾ ਚਲੋ ਇਸ ਤਰ੍ਹਾਂ ਕਰ ਲਓ ਆਹੋ ਚਲੋ ਚਲੋ ਆਓ ਇੱਧਰ ਹੋ ਗਈ ਗੱਲ ਜੀ ਤੁਸੀਂ ਇੱਥੇ ਕਰਨ ਨਹੀਂ ਦਿੱਤੇ ਫਿਰ ਅਸੀਂ ਹੁਣ ਤੁਸੀਂ ਟਾਈਮ ਦੱਸੋ ਕਿਹੜਾ ਟਾਈਮ ਕਹਿਣ ਦੇ ਟਾਈਮ ਵੀਰੇ 9 ਵਜੇ ਦਾ ਟਾਈਮ 1 ਮਿੰਟ ਹੈ ਉਧਰ ਆਓ ਹੁਣ 9 ਵਜੇ ਦਾ ਟਾਈਮ ਨਾ ਬਿਲਕੁਲ ਸਹੀ ਹੈਗਾ ਵਾ ਇਹ ਤੁਸੀਂ ਮੈਨੂੰ ਗੱਲ 10 ਦਫਾ ਕਹਿਤੇ ਕਿ ਤੁਸੀਂ ਉੱਠਣਾ ਨਾ ਮੈਂ ਤਾਂ ਨਹੀਂ ਉੱਠਣਾ ਮੈਂ ਤਾਂ 12:30 1 ਵਜੇ ਉੱਠਾਂਗੀ ਤੇ ਤੁਸੀਂ ਉਹਦੇ ਨਾਲ ਗੱਲ ਕਰੋ ਕਸਾਈ ਨਾਲ ਬੱਕਰਾ ਮੈਂ ਤਾਂ ਨਹੀਂ ਕਰਨਾ ਯਾਰ ਉਹ ਨਾ ਵੀ ਈਦ ਵਾਲੇ ਦਿਨ ਤੂੰ ਕਿਲ ਪਾਈ ਹੋਵੇ ਨਹੀਂ ਮੈਂ ਕਾਹਦੀ ਪਾਣੀ ਵੀ ਆ ਕੇ ਬੂਹਾ ਖੜਕਾਉਂਦੇ ਨੇ ਗੋਸ਼ਤ ਅੱਛਾ ਬਣਾਵੇ ਤੁਹਾਨੂੰ ਪਤਾ ਉਹ ਗੋਸ਼ਤ ਬਹੁਤ ਅੱਛਾ ਬਣਾਉਂਦਾ ਮੈਂ ਤੈਨੂੰ ਪਾਗਲ ਤੈਨੂੰ ਦੱਸਣ ਤੇ ਦਿਆਂ ਇੱਧਰ ਆਓ ਜਰਾ ਇੱਧਰ ਚਲੋ ਹੁਣ ਮੈਂ ਕਰਾਂ ਗੱਲ ਜਾਂ ਨਾ ਕਰਾਂ ਉਹਦੇ ਨਾਲ ਕਰੋ ਫਿਰ ਵਿੱਚ ਬਹਿਸ ਨਹੀਂ ਪਾਉਣੀ ਆਪਣੀ ਨਹੀਂ ਨਾਲ ਪਾਉਂਦੀ ਆਹੋ ਅੱਛਾ ਭਾਈ 9 ਵਜੇ ਆਉਣਾ ਵਾ ਅਸੀਂ ਹੁਣ ਜੀ ਜੀ ਤੇ ਕਿੰਨੇ ਬੱਕਰੇ ਦੇ ਕਿੰਨੇ ਪੈਸੇ ਲੈਂਦੇ ਹੋ ਗੱਲ ਹੋਰ ਤਾਂ ਨਹੀਂ ਤੁਹਾਡੀ ਕੋਈ ਕਰਨ ਵਾਲੀ 1 ਮਿੰਟ ਹੈ ਇਹ ਗੱਲ ਸੁਣ ਨਾ ਨਾ ਤਾਂ ਵੀ ਤੁਹਾਡਾ ਖਾਣੇ ਦਾ ਜਿਹੜਾ ਗੋਸ਼ਤ ਹੈ ਨਾ ਉਹ ਅੱਛਾ ਬਣਨਾ ਚਾਹੀਦਾ ਤੇ ਚਾਂਪਾਂ ਲੈਦਾ ਕਢਵਾਉਣੀ ਹੂੰ ਕੋਠ ਦਾ ਗੋਸ਼ਤ ਲੈਦਾ ਹੋਣਾ ਚਾਹੀਦਾ
ਇਹ ਗੋਸ਼ਤ ਦੀ ਬੋਟੀ ਤੇ ਤੁਹਾਨੂੰ ਪਤਾ ਜਿਹੜੀ ਮੈਨੂੰ ਪਸੰਦ ਆ, ਠੀਕ ਹੈ ਨਾ। ਗੋਸ਼ਤ ਸਾਫ ਸੁਥਰਾ ਬਣਾਏ, ਪਰ ਭਾਈ ਜੀ ਨੂੰ ਸਾਫ ਸੁਥਰਾ ਬਣਾਏ। ਉਹ ਵੈਸੇ ਉਹਦੀ ਸ਼ਕਲ ਹੀ ਇਦਾਂ ਨਹੀਂ ਉਹ ਸਾਫ ਸੁਥਰਾ ਬਣਾਉਂਦਾ। ਆ ਉਹਨੂੰ ਕਹਿੰਦਾ ਬਸ ਸਾਬਣ ਆ ਜਾਓ ਸਾਬਣ ਨਾਲ ਹੱਥ ਹੋਏਗਾ। ਪਰ ਇਹਨੂੰ ਕਹਿੰਦੇ ਹੱਥ ਦੀ ਚੌਲ ਨਾਲ ਅੱਛੇ ਤਰੀਕੇ ਨਾਲ ਵਾਸ਼ ਕਰ ਦੇਣੇ ਜਦੋਂ ਬੱਕਰਾ ਜ਼ਿਬਾ ਕਰਨਾ ਸੀ। ਠੀਕ ਆ। ਤੇ ਕਿੰਨੇ ਵਜੇ ਆਉ? 9 ਵਜੇ ਜਾ ਸਾਡਾ ਭਾਜੀ ਤੁਸੀਂ ਟਾਈਮ ਕਿਉਂ ਨਹੀਂ ਸਹੀ ਦੱਸਣ ਡਏ? ਅਸੀਂ ਬੱਕਰਾ ਕਰਨ ਆਉਣਾ ਵਾ, ਕਿੱਦਾਂ ਦੀ ਗੱਲ ਕਰਨ ਡਏ ਹੋ? ਹੋਰ ਵੀ ਸਾਡੇ ਕੋਲ ਕੰਮ ਹੋਣੇ, ਆਰਡਰ ਹੋਰ ਵੀ ਹੋਣ। ਭਾਜੀ ਤੁਸੀਂ ਟਾਈਮ ਤਾਂ ਮੁਕਰਰ ਕਰ ਲਓ, ਸਾਡੇ ਕੋਲ ਹੋਰ ਕੋਈ ਕੰਮ ਨਹੀਂ ਹੈਗਾ। 9 ਵਜੇ ਦਾ ਮੈਂ ਕਹਿਣਾ ਮੰਨ ਭਾਜੀ 7 ਵਜੇ ਤੋਂ ਬਾਅਦ ਅਸੀਂ 9-10 ਵਜੇ ਤੱਕ ਨਹੀਂ ਫ੍ਰੀ ਹੈਗੇ। ਸਾਨੂੰ ਕੋਈ ਵੀ ਟਾਈਮ ਪੁੱਛੋ, ਤੁਸੀਂ ਆਪਣਾ ਟਾਈਮ ਕਾਹਤੋਂ ਸੈੱਟ ਕਰੀ ਜਾਣ ਡਏ? ਅਸੀਂ ਬੱਕਰਾ ਅਸੀਂ ਕਰਨਾ ਕਿ ਤੁਸੀਂ? ਤੇ ਅਸੀਂ ਤੁਹਾਨੂੰ ਬੁਲਾਣਾ ਨਾ। ਤੁਸੀਂ ਫਿਰ ਬੱਕਰਾ ਆਪ ਕਰ ਲਈਓ, ਆਪਣਾ ਟਾਈਮ ਰੱਖ ਲਓ। ਨਹੀਂ ਅਸੀਂ ਤੁਹਾਨੂੰ ਬੁਲਾਵਾਂਗੇ, ਅਸੀਂ ਆਪਣੀ ਮਰਜ਼ੀ ਨਾਲ ਭਾਜੀ ਸਾਡੇ ਕੋਲ ਕਰਾਉਣਾ ਵਾ, ਅਸੀਂ 11 ਵਜੇ ਤੋਂ ਬਾਅਦ ਫ੍ਰੀ ਆ। ਤੁਸੀਂ ਹਾਂਜੀ ਉਹ ਤੋਂ ਪਹਿਲੇ 9 ਵਜੇ ਸਾਨੂੰ ਨਹੀਂ 9 ਵਜੇ ਮੈਂ ਨਹੀਂ ਆ ਸਕਦਾ ਭਾਜੀ। ਕਿਉਂ ਯਾਰ ਨਹੀਂ? ਮੁੰਡਾ ਆਣ ਕੇ ਤੇਰੇ ਮੂੰਹ ਮੰਗੇ ਪੈਸੇ ਦੇਣੇ ਆ। ਭਾਜੀ ਮੂੰਹ ਮੰਗਿਆ ਕਿੰਨੇ ਮੁੰਡਾ ਬੱਕਰੇ ਦੇ ਪੈਸੇ ਲੈਂਦੇ ਤੁਸੀਂ? 10000 ਰੁਪਇਆ। 12000 ਦਾ ਤੁਹਾਨੂੰ ਪੈਸੇ ਦੇਵਾਂ। ਤੁਹਾਨੂੰ ਮੂੰਹ ਮੰਗੀ ਮੌਤ ਨਹੀਂ ਆਉਂਦੀ। ਮੂੰਹ ਮੰਗੀ ਮੌਤ ਆ ਜਾਂਦੀ ਹੁੰਦੀ ਆ ਕਿਸੇ ਟਾਈਮ। 24 ਘੰਟੇ ਦਾ ਇੱਕ ਟਾਈਮ ਕਬੂਲੀਅਤ ਦਾ ਵੀ ਹੁੰਦਾ, ਮੰਗਦੇ ਰਿਹਾ ਕਰੋ। ਭਾਈ 12000 ਰੁਪਏ ਦੇ ਦੇਵਾਂਗੇ ਬੱਕਰੇ ਦੇ ਹਿਸਾਬ ਨਾਲ। 12 ਪਰੇਸ਼ਾਨ ਕਿਉਂ ਹੁੰਦੇ? ਸਾਡੇ ਨਾਲ 9 ਵਜੇ ਦਾ ਲੇਕਿਨ ਕਮਿਟਮੈਂਟ 9 ਵਜੇ ਤੋਂ 5 ਮਿੰਟ ਵੀ ਲੇਟ ਨਹੀਂ ਹੋਣਾ। ਨੰਬਰ ਲਿਖਾਓ ਭਾਜੀ ਆਪਣਾ। ਹੈ 2000 ਵੱਧ ਦੇਣ ਦੇ। ਆਹੋ ਨੰਬਰ ਲਿਖਾ ਦਿਓ ਭਾਜੀ, 12-9 ਵਜੇ ਤੁਹਾਡੇ ਕੋਲ ਹੋਵਾਂਗੇ। ਠੀਕ ਹੋ ਗਿਆ। ਨੰਬਰ ਲੈ ਲਓ, ਮੋਬਾਈਲ ਤੇ ਲੈ ਲਓ। ਤੁਸੀਂ ਲਿਖਾ ਦੇਣਾ ਨੰਬਰ, ਹੋਰ ਵੀ ਕਿੰਨੇ ਸਾਰੇ ਨੰਬਰ ਲਿਖਣ ਵਾਲੇ ਹੁੰਦੇ ਸਾਡੇ। ਅੱਛਾ ਲਿਖਾਓ ਨੰਬਰ 0301 0301 4286 990 4286 990। ਬਸ ਇਹ ਨੰਬਰ ਹੈ ਮੇਰਾ ਵੀਰ। 9 ਵਜੇ ਆ ਕੇ ਨਾ ਗੁਲਜ਼ਾਰ ਚੌਂਕ ਦੇ ਵਿੱਚ ਤੁਸੀਂ ਸਾਨੂੰ ਫੋਨ ਕਰ ਦੇਣਾ ਵਾ ਠੀਕ ਹੋ ਗਿਆ ਤੇ ਤੁਹਾਨੂੰ ਮੈਂ ਬਾਹਰੋਂ ਗਲੀ ਦੇ ਵਿੱਚੋਂ ਲੈ ਲਾਂਗਾ। ਭਾਜੀ, ਟੈਨਸ਼ਨ ਹੀ ਨਾ ਲਈਓ। 9 ਵਜੇ ਠੀਕ ਤੁਹਾਡੇ ਦਰਵਾਜ਼ੇ ਮੂਹਰੇ ਹੋਵਾਂਗੇ। ਠੀਕ ਹੋ ਗਿਆ। ਉਹ ਮੁਰਗੀਆਂ ਕਰਨ ਡਏ ਭਾਜੀ। ਅੱਛਾ ਤੇ ਮੁਰਗੀਆਂ ਕਰ ਰਹੇ ਨੇ। ਹਾਂਜੀ ਅੱਛਾ ਭਾਈ 12000 ਤੇ ਹੋ ਗਿਆ ਬੱਕਰੇ ਦਾ। ਹਾਂਜੀ ਤਾਂ 12000। ਦੱਸ ਦੋ ਵੀ ਕਿਸ ਤਰੀਕੇ ਦਾ ਕਿਹੜਾ ਬਣਾਉਣਾ। ਹੁਣ ਮੈਂ ਦੱਸਣ ਲੱਗਾ ਨਾ। ਦੱਸੋ ਨਾ, ਪਤਾ ਹੋਣਾ ਚਾਹੀਦਾ। 12000 ਰੁਪਏ ਬੱਕਰੇ ਦੇ ਤੁਹਾਡੀ ਸਾਡੀ ਡੀਲ ਹੋ ਗਈ ਹੈ। ਹੋ ਗਈ ਭਾਜੀ। 9 ਵਜੇ ਤੋਂ 5 ਮਿੰਟ ਵੀ ਲੇਟ ਨਹੀਂ ਹੋਣਾ ਚਾਹੀਦਾ। ਨਾ ਪਹਿਲੇ ਆਉਣਾ ਨਾ ਬਾਅਦ ਚ ਆਉਣਾ ਵਾ। ਪੂਰੇ 9 ਵਜੇ ਆਉਣਾ ਸੀ। ਹਾਂਜੀ। ਯਾਨੀ ਕਿ 9:30 ਸੈਕਿੰਡ ਪਹਿਲੇ ਤੁਹਾਡੇ ਦਰਵਾਜ਼ੇ ਮੂਹਰੇ ਖੜੇ ਹੋ ਜੀ। ਹਾਂ। ਪੂਰੇ 9 ਵਜੇ ਤੁਹਾਡਾ ਬੁਆ ਪੂਰੇ 9 ਚਾਹੀਏ। ਵਜੇ ਤੁਸੀਂ ਦਰਵਾਜ਼ਾ ਖੜਕਾ ਦੇਣਾ। ਭਾਜੀ ਇੰਨੇ ਆਰਾਮ ਤੋਂ 2000 ਰੁਪਏ ਤੁਹਾਨੂੰ ਦਿੱਤਾ ਵੱਧ। 9 ਵਜੇ ਆਉਂਦਾ। ਤੇ 2000 ਬਾਅਦ ਦਿੱਤਾ, ਤੁਸੀਂ ਸਾਨੂੰ ਐਡੇ ਅਸੂਲ ਸਮਝਾਉਣ ਲੱਗ ਪਏ। 5 ਮਿੰਟ ਅੱਗੇ ਪਿੱਛੇ ਨਹੀਂ ਹੋਣਾ ਚਾਹੀਦਾ ਕਿ ਨਹੀਂ? ਹਾਂ ਤੁਸੀਂ ਟਾਈਮ ਦੇ ਪਾਬੰਦ ਹੋ ਤੁਸੀਂ। ਇੱਧਰ ਕਿਉਂ ਲਿਆਂਦਾ ਤੁਸੀਂ ਮੈਨੂੰ? ਮੈਂ ਇਸ ਕਰਕੇ ਲੈਂਦਾ ਵੀ ਆਪਾਂ ਨੂੰ ਜਿੰਨਾ ਕੁ ਚਾਹੀਦਾ ਨਾ ਉਸ ਹਿਸਾਬ ਨਾਲ ਆਪਾਂ ਉਹਦੇ ਨਾਲ ਗੱਲ ਕਰਨੀ ਹੈ। ਉਹ ਇਸ ਤਰ੍ਹਾਂ ਕਰ। ਆਹ ਆ ਜਾ ਦੇਖੋ ਭਾਈ ਨੇ ਦਿਖਾਓ ਭਾਜੀ, ਦਿਖਾਓ ਕੀ ਸੀ ਉੱਥੇ। ਦੋਸਤ ਨਹੀਂ ਉਹ ਕੋਈ ਗੱਲ ਸੀ ਸਾਡੀ ਆਪਣੀ ਭਾਈ ਭਾਜੀ ਸਿਆਣਾ ਬੰਦਾ ਘਰੋਂ ਗੱਲ ਕਰਕੇ ਆਉਂਦਾ ਹੁੰਦਾ ਵਾ, ਤੁਸੀਂ ਕਿੱਡੇ ਬੇਵਕੂਫ ਦੁਕਾਨ ਤੇ ਆਣ ਕੇ ਗੱਲ ਕਰਨ ਡਏ। ਯਾਰ ਕੋਈ ਸਲਾਹ ਮਸ਼ਵਰੇ ਭਾਈ ਹੁੰਦਾ। ਸਾਡੀ 12000 ਚ ਹੋ ਗਈ ਹੈ, 9 ਵਜੇ ਅਸੀਂ ਪਹੁੰਚ ਜਾਾਂਗੇ, ਗੱਲ ਖਤਮ। ਓਕੇ ਹੋ ਗਿਆ। ਡਨ ਹੋ ਗਿਆ। ਬਾਜੀ ਤੁਸੀਂ ਹੁਣ ਗੱਲਾਂ ਹੀ ਕਰੀ ਵਾਧਾ ਜਾਣਾ। ਘਾਟਾ ਹੋਈਏ ਤੇ ਉਹ ਕਿਹਨੂੰ ਅਸੀਂ ਜਾਣਾ? ਅਸੀਂ ਜ਼ਿੰਮੇਦਾਰ ਆ ਤੇ ਤੁਹਾਡੇ ਬੱਕਰੇ ਦਾ। ਜ਼ਿੰਮੇਦਾਰ ਅਸੀਂ ਵੀ ਦੱਸਿਆ ਹੈਗਾ ਤਾਂ ਫੇਰ ਹੀ ਜ਼ਿੰਮੇਦਾਰ ਬਣੋਗੇ ਨਾ। ਦੱਸੋ। ਅਸੀਂ ਨਾ 2 ਜੀ ਆ ਭਾਈ ਤੇ ਦੇਖੋ ਉਸ ਮਹੱਲੇ 'ਚ ਸਾਡਾ ਕੋਈ ਜਾਣ ਪਛਾਣ ਨਹੀਂ ਹੈ। ਨਵੇਂ ਆਏ ਆ ਨਾ 2 ਮਹੀਨੇ ਹੋ ਗਏ ਤੇ ਅੱਛਾ ਤੇ ਤੁਸੀਂ ਆਉਣਾ ਵਾ 12000 ਰੁਪਏ ਕੁੱਲ ਬੱਕਰੇ ਦਾ ਵਾ। ਅੱਧਾ ਬੱਕਰਾ 6000, ਉਸ ਤੋਂ ਉੱਧਰ 3000, ਉਸ ਤੋਂ ਅੱਧਾ 1500 1500 ਤੇ ਉਸ ਤੋਂ ਉੱਧਰ 700 ਵਾ। ਤੁਸੀਂ ਨਾ ਗਰਦਨ ਕੱਲੀ ਲਾ ਕੇ ਨਾ ਗਰਦਨ ਦਾ ਗੋਸ਼ਤ ਸਾਫ਼ ਤਰੀਕੇ ਨਾਲ ਤੁਹਾਨੂੰ ਬਣਾ ਦੇਣਾ ਤੇ ਉਹ ਉਸ ਟਾਈਮ ਮੈਂ ਉੱਤੇ ਚੱਪ ਚੁੱਪ ਰੱਖ ਦਾਂਗੇ। ਉਹਨੇ ਗੋਲ ਬੱਟੀ ਦਿਖਾਉਣੀ, ਗੋਲ ਬੱਟੀ ਤੇ ਉਹ ਗਰਦਨ ਲਾਉਣਾ ਤੁਸੀਂ ਲਾਉਣਾ ਮਤਲਬ ਕਿਲੋ 1.5 ਕਿਲੋ ਦਾ ਤੁਹਾਨੂੰ 700 ਰੁਪਏ ਦੇ ਦੇਣਾ ਸੀ ਉਹਦਾ। ਕਿੱਥੋਂ ਆਏ ਤੁਸੀਂ? ਬਾਕੀ ਬੱਕਰਾ ਹੀ ਫ੍ਰਿਜ 'ਚ ਰੱਖ ਲਾਂਗੇ। ਕਾਦਰੀਆ ਚੌਂਕ ਨਹੀਂ ਨਹੀਂ, ਇੱਥੋਂ ਉਹਦਾ ਪਿੱਛੋਂ ਕਿੱਥੋਂ ਆਏ ਤੁਸੀਂ? ਪਿੱਛੇ ਜਿੱਥੋਂ ਵੀ ਆਏ ਤੁਸੀਂ ਕਿਹੜਾ ਕਰਾਇਆ? ਨਹੀਂ ਕੋਈ ਅਕਲ ਉਕਲ ਹੈਗੀ ਤੁਹਾਨੂੰ? ਪਹਿਲੀ ਦਫਾ ਕੁਰਬਾਨੀ ਕਰਨ ਲੱਗੇ। ਦੇਖੋ ਨਾ ਦਿਖਾਓ ਨਾ। ਗੋਸ਼ਤ ਖਰਾਬ ਨਾ ਹੋ ਜੇ। ਭਾਜੀ ਕਿੱਦਾਂ ਖਰਾਬ ਹੋ ਜਾਏਗਾ? ਇੱਕੋ ਦਿਨ ਬੱਕਰਾ ਕਰਨਾ ਵਾ, ਤੁਹਾਨੂੰ ਉੱਥੇ ਜ਼ਿਬਾ ਕਰਕੇ ਗੋਸ਼ਤ ਕਰਕੇ ਅਸੀਂ ਦੇ ਦੇਣਾ ਇਹ ਤਾਂ ਸਾਡੇ ਤੇ ਡਿਪੈਂਡ ਕਰਦਾ ਨਾ। ਬੱਕਰਾ ਸਾਡਾ, ਅਸੀਂ ਥੋੜਾ ਕਰਨਾ ਬਹੁਤਾ ਕਰਨਾ ਤੇ ਸਾਡਾ ਮਸਲਾ ਹੈ। ਤੁਹਾਨੂੰ 700 ਜਿੰਨਾ ਗੋਸ਼ਤ ਹੋਵੇ ਸਾਨੂੰ 2-3 ਦਾ ਬੰਦਾ ਤੁਹਾਨੂੰ ਦਵਾਂਗੇ। ਗੱਲ ਇਹ ਦੇਖੋ ਸਾਡੀ ਢੜੀ ਡੀਲ ਹੋ ਗਈ ਆ। ਅਸੀਂ ਟੋਟਲ ਬੱਕਰਾ ਕਰਾਉਣਾ ਤੁਹਾਡੇ ਕੋਲ ਹੀ ਆ। ਜਦੋਂ ਉਹਦਾ ਸਾਨੂੰ ਅਗਲਾ ਹਿੱਸਾ ਚਾਹੀਦਾ ਹੋਵੇ ਕਟਿੰਗ ਸਾਨੂੰ ਗੋਸ਼ਤ ਉਹਦਾ ਤੁਹਾਨੂੰ ਬੁਲਾ ਲਿਆ, ਉਹਦੇ ਤੁਹਾਨੂੰ 2-300 ਹੀ ਤੁਹਾਨੂੰ ਦੇ ਤੇ ਦਿਆ। ਤੁਸੀਂ ਮੈਨੂੰ ਬੱਕਰਾ ਕਰਾਉਣ ਲੱਗੇ ਜਾਂ ਮੈਨੂੰ ਕੋਈ ਕੰਮ ਠੇਕੇ ਤੇ ਦੇਣ ਲੱਗੇ ਆ? ਪਹਿਲਾਂ ਅਗਲਾ ਕਮਰਾ ਤਿਆਰ ਕਰਨਾ, ਫਿਰ ਪਿਛਲਾ ਕਰਨਾ, ਫਿਰ ਉਸ ਤੋਂ ਪਿਛਲਾ ਕਰਨਾ। ਤੁਹਾਡਾ ਦਿਮਾਗ ਸਹੀ ਆ? ਤੁਸੀਂ ਆਏ ਕੀ ਲੈਣ? ਕੱਚੋ ਜਾਈਏ ਤੁਹਾਨੂੰ ਇਹ ਨਹੀਂ ਪਤਾ ਲੱਗਦਾ। 7 ਦਿਨ ਜੀਂਦੇ ਬੱਕਰੇ ਦੀ ਪਹਿਲਾਂ ਧੌਣ ਲਾ ਕੇ ਤੁਹਾਨੂੰ ਮੈਂ ਫੜਾ ਦੇਵਾਂ। ਤੁਹਾਡੇ ਧੌਣ 'ਚ ਨਾ ਮਾਰਾਂ ਦੋ। ਜਿੰਦੇ ਦੀ ਤੋਂ ਉਹਦਾ ਬਲੱਡ ਨਹੀਂ ਥੱਲੇ ਜੁੜਨਾ ਚਾਹੀਦਾ। ਹਾਂਜੀ ਬਲੱਡ ਤੁਹਾਡਾ ਇੱਥੇ ਜੁੜ ਜਾਣਾ ਜਿੱਦਾਂ ਦੀ ਤੁਸੀਂ ਗੁਫ਼ਤਗੂ ਕਰਨ ਡਏ ਆ। ਜਿੰਨਾ ਚ ਪਕਾਣਾ ਉਹਨਾਂ ਨਾਲ ਬੰਦਾ ਇਸਤੇਮਾਲ ਕਰੇ। ਜੇ ਕੀ ਕਰਨਾ ਹੈ? ਅੱਛਾ ਬੀਬੀ ਹਦਾਇਤ ਦੀ ਗੋਲੀ ਖਾ ਜਾਂ ਨੈਂਡਕਸ ਚੰਗੇ ਤੇ ਗੱਲ ਤਾਂ ਚੰਗੀ ਕਰ ਲਾ। ਕੀਮੇ ਦਾ ਵੀ ਕਹਿੰਦੇ ਆਹੋ ਉਸੇ ਗਰਦਨ ਦੇ ਗੋਸ਼ਤ ਤੋਂ ਨਾ ਕੀਮੇ ਦਾ ਕੋਈ ਨਾ 2 ਦਰਜਨ ਦਾ ਕਬਾਬ ਤੇ ਉਸ ਦਾ ਗੋਸ਼ਤ ਕੱਢ ਦੇਣਾ, ਕੀਮਾ ਉਹਦਾ ਤਿਆਰ ਕਰਵਾਉਣਾ ਹੁੰਦਾ। ਤੇ ਬਾਕੀ ਹਿੱਸਾ ਉਹ
ਜਦੋਂ ਤੁਹਾਡੇ ਕੋਈ ਕਰਾਉਣਾ ਵਾ ਬਾਕੀ ਸਗੋਂ ਹਫਤਾ ਛੱਡ ਕੇ 2 ਦਿਨ ਬਾਅਦ ਛੱਡ ਕੇ ਜਿੰਨਾ ਗੋਸ਼ਟ ਨਹੀਂ ਯਾਰ 12 ਤੁਸੀਂ 12000 ਰੁਪਇਆ ਮੇਰੇ ਨਾਲ ਮੁੱਕਣ ਡਿਆ ਇਕੱਲਾ ਜ਼ਿਬਾ ਨਹੀਂ ਕਰਨਾ ਹੈਗਾ ਪਹਿਲਾਂ ਤੁਹਾਨੂੰ ਗੋਸ਼ਤ ਕੱਢ ਕੇ ਦੇ ਦੇਣਾ ਵਾ। 1 ਮਿੰਟ ਉਹ ਯਾਰ ਤੂੰ ਘਰ ਸਲਾਹ ਕਰਕੇ ਆਉਣੀ ਸੀ ਮਾਮਾ ਪਹਿਲਾਂ ਮੇਰੇ ਨਾਲ ਤਾਂ ਪੂਰੀ ਗੱਲ ਕਰ ਲਾ। ਯਾਰ 1 ਮਿੰਟ ਫੈਮਿਲੀ 1 ਮਿੰਟ ਕੀ ਫੈਮਿਲੀ ਲੈ ਕੇ ਬਾਹਰ ਨਿਕਲ ਦੁਕਾਨੇ ਹੋ ਫੈਮਿਲੀ ਲਈ ਫਿਰ ਤਾਂ ਤੂੰ ਫਿੜੇ ਮੂੰਹ ਦੇ ਮਾਰਾ ਤਿੰਨ ਦਾ ਯਾਰ ਇਹੀ ਸਲਾਹ ਕਰਨਗੇ ਓਏ ਸਾਫ ਸੁਥਰਾ ਪੰਜਾਬ ਮੂੰਹ ਆ ਤੇਰਾ ਗੱਲ ਤੇ ਕਰੰਦਾ ਵਾ ਗੱਲ ਤੇ ਕਰਨ ਦਿਓ ਮੇਰੀ ਗੱਲ ਤਾਂ ਲਾਂਤੀ ਜੇ ਹੁਣ ਕੋ ਸਰੀ ਵੀ ਨਾਲ ਬਣਾ ਲੈਣੇ ਨੇ ਪਾਏ ਹਾਂ ਵੀ ਉਹ ਸਿਰੀ ਤੇ ਸਰੀ ਘੜਕਾ ਦੇ ਹੁਣ ਗੱਲ ਕਰਨ ਤੇ ਦੇਖੋ ਭਾਈ ਸਰੀ ਵੀ ਬਣਾ ਲੈਣਾ ਨਾਲ ਹੀ ਚਲੋ ਕੋ ਗਰਦਨ ਆ ਲਾਣੀ ਸਰੀ ਅੱਲਾ ਵਾਲੀ ਜਿਹੜੀ ਬਸੂਰੀ ਬਣੀ ਹੈ ਇਹੀ ਬਣੀ ਰਹਿਣ ਤੋਂ ਨਵੀਂ ਨਾ ਬਣਵਾਓ ਆ ਕਿਸੇ ਕਾਬਲ ਹੈ ਹੀ ਨਹੀਂ ਸਰੀ ਇਹ ਗੰਦੀ ਸਰੀ ਹੈ ਤੁਹਾਡਾ ਮਸਲਾ ਹੈਗਾ ਬਾਕੀ ਬਾਜੀ ਤੁਸੀਂ ਗਲਤ ਗੱਲ ਕਰਨ ਡਏ ਆ ਪਾਏ ਜਿਹੜੇ ਲਾਉਣੇ ਸਾਫ਼ ਤਰੀਕੇ ਨਾਲ ਲਾਉਣੇ ਮੇਰੀ ਆ ਗੱਲ ਸੁਣੋ ਸਾੜ ਦੇਣੇ ਬਣਾ ਕੇ ਇੰਨਾ ਦੇਣੇ ਫਰਕ ਹੈ ਕਿ ਲੋਕੀ ਇਕੱਠਾ ਕਰਾ ਲੈਂਦੇ ਨੇ ਅਸੀਂ ਨਾਲੋਂ ਨਾਲ ਤਾਜ਼ਾ ਬਣਵਾਈ ਜਾਣਾ ਤੇ ਕਰੀ ਜਾਣਾ ਤੁਹਾਨੂੰ ਕੋਈ ਮਸਲਾ ਪੈਸੇ ਨਹੀਂ ਦੇਣੇ ਤੁਹਾਨੂੰ ਮੇਰੀ ਗੱਲ ਸੁਣੋ 12000 ਦੀ ਗੱਲ ਹੋਈ ਤੇ ਮੇਰੀ ਗੱਲ ਤੁਸੀਂ ਅਸੂਲਨ ਜਿਹੜਾ ਬਣਦਾ ਨਾ ਤੁਸੀਂ ਬੱਕਰਾ ਜ਼ਿਬਾ ਕਰਾਓ ਉਹਦਾ ਗੋਸ਼ਤ ਕਰਾ ਕੇ ਆਪਣੇ ਫ੍ਰਿਜ 'ਚ ਰੱਖੋ ਜੋ ਮਰਜ਼ੀ ਕਰਦੇ ਯਾਰ ਵਿਆਹ ਹੋ ਜਾਣਾ ਸੀ ਕਹਿੰਦੇ ਤਾਜ਼ਾ ਤੁਹਾਨੂੰ ਪੈਸੇ ਚਾਹੀਦੇ ਤੁਸੀਂ ਅੱਧਾ ਕਿਲੋ ਕਿਰਾਇਆ ਦਾ ਓਏ ਯਾਰ ਸ਼ਕਲ ਤੇਰੀ ਤਾਜ਼ਾ ਵਾ ਹੈ ਜਿਹੜਾ ਗੋਸ਼ਤ ਵਿਆਹ ਹੋ ਜਾਣਾ ਵਾ ਆ ਵਿਆਹ ਮੂੰਹ ਹੀ ਆ ਤੇਰਾ ਪਤਾ ਨਹੀਂ ਕਿੰਨੀ ਦੇਰ ਦਾ ਵਜ਼ਨ ਚੁੱਕੀ ਫਿਰਦਾ ਤੂੰ ਤੁਸੀਂ ਸਮਝੇ ਨਹੀਂ ਤੁਸੀਂ ਨਹੀਂ ਸਮਝੇ ਮੇਰੀ ਗੱਲ ਕਰਾਣਾ ਤੁਹਾਡੇ ਕੋਲ ਇਹ ਨਾ ਸਮਝ ਨਹੀਂ, ਮੈਂ ਨਹੀਂ ਕਰਨਾ ਤੁਹਾਡਾ, ਚਲੋ। ਯਾਰ ਇਹ ਮੁੰਡਾ ਭੇਜ ਦਿਆ ਕਰਿਓ ਮੁੰਡਾ ਠੁੱਡੇ ਮਾਰਨ ਲਈ ਭੇਜ ਦਊਂਗਾ ਚਪੇੜਾ ਮਾਰਨ ਲਈ ਭੇਜ ਦਊਂ ਮੁੰਡਾ ਲੜਾਕਾ ਬੜਾ ਵਾ ਹੱਥੋਂ ਭਾਈ ਹੋ ਜੂ ਤੁਹਾਡੇ ਨਾਲ ਖੱਲ ਦੇ ਵਿੱਚ ਟੱਕ ਨਾ ਕੋ ਲੱਗੇ ਸੀ ਵੇਚਣੀ ਆ ਅੱਛਾ ਹਾਂ ਜਿਹੜੀ ਜਿੱਦਣ ਸਾਰਾ ਖਾ ਲੈਣਾ ਉਧਰ ਖੱਲ ਤਰੀਕੇ ਨਾਲ ਲਾਉਣੀ ਸੀ ਵੇਚਣੀ ਹੈ ਜੇ ਖਲਦੀ ਤੂੰ ਬਾਅਦ ਚ ਢੋਲ ਬਣਾ ਕੇ ਮੰਗਣਾ ਵਾ ਜਦੋਂ ਗਰਦਨ ਤੋਂ ਲਾਓਗੇ ਨਾ ਖਲ ਸਾਈਡ ਤੇ ਕਰ ਲੈਣਾ ਜਦੋਂ ਬਾਕੀ ਐਂਡ ਰਹੇਗਾ ਖਲ ਤਰੀਕੇ ਨਾਲ ਲਾਈ ਜਾਣਾ ਬਾਜੀ ਇਦਾਂ ਨਹੀਂ ਹੁੰਦਾ ਅਸੀਂ ਆਣ ਕੇ ਬੱਕਰਾ ਕਰਦਾ ਵਾ ਜਿਹੜਾ ਪੂਰਾ ਪੂਰਾ ਗੋਸ਼ਤ ਨਾ ਸਾਡੇ ਕੋਲ ਉਹਨੇ ਇੱਕੋ ਵਾਰੀ ਕਰਾਓ ਜਿਹੜਾ ਕਰਾਉਣਾ ਸਾਡੇ ਕੋਲ ਟਾਈਮ ਨਹੀਂ ਹੋਣਾ ਇੰਨਾ ਅਸੀਂ ਤੇ ਨਾਲੇ ਸਰੀ ਜਦੋਂ ਲਾਉਣੀ ਇੱਕ ਮਿੰਟ ਜਦੋਂ ਸਰੀ ਲਾਉਣੀ ਹੈ ਨਾ ਹਾਂਜੀ ਤੇ ਉਹ ਜਿਹੜਾ ਬੰਦਾ ਸਾੜਦਾ ਸੁੱਟਦਾ ਉਹ ਤੁਹਾਨੂੰ ਪਤਾ ਉਹ ਸਾੜ ਕੇ ਲਿਆ ਕੇ ਦੇਣੀ ਤੁਹਾਨੂੰ ਉਹ ਵੀ ਅਸੀਂ ਸੀਰੀਅਸ ਉਸ ਤੋਂ ਅਗਲੇ ਦਿਨ ਸਰੀ ਬਣਾ ਲਾਂਗੇ ਨਾ ਅੱਛਾ ਫਿਰ ਤੁਹਾਨੂੰ ਤੀਜੇ ਚੌਥੇ ਦਿਨ ਫੇਰ ਸੱਦਾਂਗੇ ਅੱਛਾ ਜੀ ਸਿਰੇ ਅੱਛਾ ਯਾਨੀ ਕਿ ਪਹਿਲਾਂ ਮੈਂ ਗਰਦਨ ਦਾ ਗੋਸ਼ਤ ਲਾਵਾਂ ਉਹ ਪਕਾ ਕੇ ਖਾਓਗੇ ਫਿਰ ਮੈਂ ਤੁਹਾਨੂੰ ਸਿਰੀ ਭੁੰਨ ਕੇ ਲਿਆ ਕੇ ਦਵਾਂ ਮੁੜ ਕੇ ਤੁਸੀਂ ਦੂਏ ਦੇ ਸਿਰੀ ਪਕਾਓਗੇ ਭੁੰਨ ਕੇ ਨਹੀਂ ਲੈ ਦਿੰਦੇ ਤੁਹਾਡੇ ਪਤਾ ਗੱਲ ਤੇ ਸੁਣੋ ਸਿਰੀ ਸਾੜਨ ਤੋਂ ਪਹਿਲੇ ਮੈਨੂੰ ਮਗਜ਼ ਕੱਢ ਦੇਣਾ ਤੁਹਾਨੂੰ ਪਤਾ ਮੈਂ ਆ ਮਗਜ਼ ਬੀਬੀ ਇਹਦਾ ਮਗਜ਼ ਕੱਢਦਾ ਜਿਹੜਾ ਲਈ ਫਰੇਡੀ ਬਗੈਰ ਖਰਾਬ ਮਤਲਬ ਜਿਹੜਾ ਤੇਰੇ ਨਾਲ ਵਾ ਨਾ ਇਹੀ ਕੱਢ ਲਾ ਤੁਸੀਂ ਸਿਰਫ ਸਰੀ ਸਾੜ ਕੇ ਲਿਆਉਣੀ ਜਿੱਦਾਂ ਤੁਹਾਡੀ ਸਰੀ ਨਹੀਂ ਗੱਲ ਤੇ ਸਮਝੋ ਤੁਸੀਂ ਦੇਖੋ ਭਾਈ ਜਿੱਦਾਂ ਤੁਹਾਡੀ ਸਰੀ ਨਹੀਂ ਸੜੀ ਹੋਈ ਏਦਾਂ ਸਰੀ ਅੱਛੇ ਤਰੀਕੇ ਨਾਲ ਸਾੜ ਕੇ ਲਿਆ ਕੇ ਦੇਣੀ ਛਾਪਰ 'ਚ ਪਾ ਕੇ ਮਗਜ਼ ਹੈ ਨਾ ਹਾਂ ਮਗਜ਼ ਮੈਂ ਖਾਣਾ ਮੈਂ ਉਹ ਮੈਂ ਸਾੜਨ ਤੋਂ ਪਹਿਲੇ ਮਗਜ਼ ਕੱਢ ਇੱਧਰ ਅੱਗੇ ਨੂੰ ਹੋਈਏ ਜਰਾ ਰਤੀਕ ਰੋਸ਼ਨ ਸਾਹਿਬ ਥੋੜਾ ਜਿਹਾ ਗਾਨ ਹੋਈਓ ਆਹ ਮਗਜ਼ ਲੈ ਤਾਂ ਬਾਕੀ ਤੁਹਾਡੇ ਕਹਿ ਰਹੇ ਮਗਜ਼ ਲੈ ਤਾਂ ਪਾ ਕਿਹੜੀ ਬਾਜੀ ਮੇਰੀ ਕਹਿ ਰਹੀ ਇਹ ਤੁਹਾਡੀ ਆਪਣਾ ਭਈਆ ਸਾਹਿਬ ਥੋੜਾ ਗਾਹ ਨੂੰ ਤਾਂ ਹੋਵੋ ਲੱਖ ਲਾਣਾ ਤਾਂ ਤੁਹਾਡੇ ਤੇ, ਚਲੋ ਤੁਹਾਡਾ ਦਿਮਾਗ ਖਰਾਬ ਆ ਤੁਹਾਡੇ ਨਾਲ 12000 ਰੁਪਏ ਦੀ ਡੀਲ ਹੋਈ ਉਹ ਆ ਭਾਜੀ 12000 ਰੁਪਏ ਦੀ ਡੀਲ ਹੋਣੀ ਬੱਕਰਾ ਵੀ ਤਾਂ ਤੁਸੀਂ ਕਿੱਡਾ ਹੀ ਲੰਮਾ ਲਮਕਾਇਆ ਵਾ ਮੈਂ ਪੂਰਾ ਤੁਹਾਡੇ ਮਗਰ ਹੀ ਰਹਿਣਾ ਹੋਰ ਕੋਈ ਕੰਮ ਨਹੀਂ ਉਹ ਮੈਨੂੰ 500 ਰੁਪਇਆ ਪੈ ਰਿਹਾ ਮੈਂ ਤੈਨੂੰ ਹੁਣ ਦੇ ਕੇ ਜਾਣਾ ਜਦੋਂ ਟੋਟਲ ਬੱਕਰਾ ਕਰ ਲੈਣਾ 12000 ਤੈਨੂੰ ਦੇਣਾ ਉਹ ਭੈੜੀ ਸ਼ਕਲ ਵਾਲਿਆ ਜਿੱਦਾਂ ਤੂੰ ਬੋਤਲ ਬੱਕਰਾ ਕਰਾਉਣ ਡਿਆ ਵਾ ਤੂੰ ਤਾਂ ਮੈਨੂੰ ਇਦੋਂ ਬਾਅਦ ਵੀ ਵੱਡੀ ਤੱਕ ਲੈ ਜਾਣਾ ਫੇਰ ਦੁਬਾਰਾ ਅਗਲੇ ਦੋ ਬੱਕਰੇ ਤਿੰਨ ਕਰਕੇ ਥੱਕ ਜਾਂਦੇ ਨੇ ਤੇ ਬਾਜੀ ਪਹਿਲਾਂ ਧੌਣਾ ਨਹੀਂ ਲਵਾਉਂਦੇ ਅਗਲੇ ਕੀ ਲਵਾਉਂਦੇ ਨੇ ਪੂਰਾ ਬੱਕਰਾ ਕਰਾ ਕੇ ਰੱਖਦੇ ਆ ਆ ਮਹਿੰਦੀ ਨਹੀਂ ਜਾਣੀ ਇੱਥੇ ਪਿਓ ਦੀ ਤੂੰ ਐਵੇਂ ਮੁੱਢੀ ਸਾਫ ਹੈਗੀ ਹੈ ਹਾਂ ਆਹ ਮੁੱਢੀ ਲੈ ਕੇ ਇਹਦੇ ਤੇ ਗੋਸ਼ਤ ਕਰਨਾ ਸਾਰਾ ਬਲਕਿ ਆਪਾਂ ਇੰਜ ਕਰਦੇ ਆ ਭਾਈ ਅਸੀਂ ਮੁੱਢੀ ਲੈ ਜੰਨੇ ਹੈ ਅਸੀਂ ਲੈ ਜਾਂਦੇ ਤੁਹਾਨੂੰ ਪਹਿਲਾਂ ਪਿੱਛੇ ਮੋਟਰਸਾਈਕਲ ਲੈ ਕੇ ਬਹਿ ਜਾਣਗੇ ਮੁੱਢੀ ਤੁਸੀਂ ਹੁਣ ਲੈ ਕੇ ਆ ਫੋਟੋ ਹੱਥ ਕੋ ਜਗ੍ਹਾ ਹੈਗੀ ਤੁਹਾਡੇ ਨਹੀਂ ਰੱਖਣ ਪਾਣੀ ਨੂੰ 'ਚ ਰੱਖਾਂਗੇ ਨਾ ਡੱਬ 'ਚ ਪਾ ਕੇ ਪਾਣੀ 'ਚ ਰੱਖਾਂਗੇ ਸੋਹਣਾ ਬਣੇਗਾ ਫਿਰ ਅੱਛਾ ਜੀ ਹਾਂਜੀ ਆ ਬੀਬੀ ਬੜਾ ਮੁਤੱਬਰ ਜਿਹਾ ਕਰਕੇ ਜਵਾਬ ਦਿੰਦੀ ਆ ਤੇ ਹਦਾਇਤ ਵਾਲੀ ਗੱਲ ਕੋਈ ਨਹੀਂ ਇਹਦੇ ਕੋਲ ਅੱਛਾ ਪਾਏ ਵੀ ਮੈਂ ਕਹਿੰਦਾ ਉਦੋਂ ਕਰਵਾ ਲਈਏ ਪਾਏ ਇਹੋ ਜਿਵੇਂ ਕਰਵਾਈਏ ਪਾਏ ਅਗਲੇ ਉਹ ਦਿਨ ਕਿੱਡਾ ਬੁਰਾ ਲੱਗਦਾ ਤੇਰੇ ਮੂੰਹ ਪਾਏ ਉਹ ਤੂੰ ਪਾਵੇ ਕਹਿ ਸਿੱਧਾ ਪਾਵੇ ਕਹਿ ਤੂੰ ਤਾਂ ਚੰਗੀ ਭਲੀ ਮੰਜੀ ਦੇ ਸੇਰੂ ਖਾ ਜਾਵੇਂ ਤੂੰ ਪਾਵੇ ਕਹਿ ਪਾਏ ਪਾਏ ਸ਼ਕਲ ਹੈ ਪਾਏ ਵਾਲੀ ਇਹ ਉਰਦੂ ਬੋਲਣ ਦੀ ਸ਼ਕਲ ਨਹੀਂ ਜਾਂਗਲੀ ਬੋਲ ਸਰਾਠੀ ਬੋਲ ਉਹ ਇਹ ਕਹਿ ਕੇ ਸੱਦ ਪਾਏ ਪਾਏ ਮੈਂ ਤੇਰੇ ਵਰਗੇ ਨੇ ਆਪ ਇਹ ਤੇ ਉਹਦੀਆਂ ਇਕੱਠੀਆਂ ਕਰਨੀਆਂ ਅੰਦਰਾਂ ਇਕੱਠੀਆਂ ਕਰਨੀਆਂ ਸ਼ੁਕਰ ਹੈ ਨਾ ਹੋਵੇ ਕਿ ਗਾਹਕ ਦੁਕਾਨ ਤੇ ਹੈ ਦੁਕਾਨ ਦੀ ਕਦਰ ਕਰੀਦੀ ਲੱਖ ਲਾਣਾ ਤਾਂ ਐਸੇ ਗਾਹਕ ਤੇ ਜਿਹੜਾ ਮਹੀਨੇ ਤੇ ਬੱਕਰਾ ਲਿਜਾਣ ਡਿਆ ਵਾ ਪਹਿਲਾਂ ਧੌਣ ਲਾ ਕੇ ਦਵਾ ਅਗਲਾ ਤਾਂ 4 ਮਹੀਨੇ ਚ ਸਾਡੇ ਕੋਲ ਖਾਦਾ ਜਾਣਾ 2 ਮਹੀਨੇ ਤੱਕ ਚਲਾਉਣਾ ਉਹਨੂੰ ਤੇ ਅੱਛਾ ਚਲਾਉਣਾ ਕੀ ਉਹ ਸਾਈਕਲ ਵਾ ਹੋ ਜਾਣ 2 ਮਹੀਨੇ ਤੱਕ ਚਲਾਉਣਾ ਤੁਸੀਂ ਬਾਜੀ ਉਹਨਾਂ ਨੇ ਨਾ ਉੱਥੋਂ ਹੁਣ ਦੁਬਈੋਂ ਆਣਾ ਤੇ ਅਗਲੇ ਤੇ ਜੁਮੇ ਬਾਜੀ ਦੁਬਈਓਂ ਭੁੱਖਣ ਭਾਣੇ ਵਾਲਾ ਤਾਂ ਗੋਸ਼ਤ ਨਹੀਂ ਕਰਨਾ ਸ਼ੌਕ ਨਾ ਖਾਂਦੇ ਬੱਕਰੇ ਦੇ ਤੇ ਫਿਰ ਪਾਏ ਅਗਲੇ ਤੇ ਜੋ ਤੀਸਰੇ ਜੁਮੇ ਕਰ ਲਾ ਜੁਮੇ ਕਰ ਲਾਂਗੇ ਉਹ ਪਾਗਲ ਤੇ ਦੂਸਰੇ ਜੁਮੇ ਨਾ ਫਿਰ ਤੀਸਰੇ ਜਿੰਮੇ ਪਾਏਗਾ ਉਹਨੇ ਦੇ ਤੈਨੂੰ ਪਾਵੇਂ ਦੇ ਨਾਲ ਹਾਕੀ ਖੇਡੀ ਜਾਈਓ ਘਰ ਬੈਠੇ ਲੱਖ ਲਾਣ ਤਾਂ ਤੁਹਾਡੇ ਕੁਰਬਾਨੀ ਕਰਨ ਤੇ ਫਿੱਟੇ ਮੂੰਹ ਤੇ ਮਾਰੋ ਜਿੰਨੇ ਤੁਸੀਂ ਇਤਿਆਤ ਕਰਨ ਡਏ ਤੇ ਉਹਨਾਂ ਸ਼ਕਲਾਂ ਠੀਕ ਕਰ ਲਓ ਸਰੀ ਦੀ ਬੋਟੀ ਕਿਹੜੀ ਕਿਹੜੀ ਕਰਾਉਣੀ ਹੈਡੇ ਮੂੰਹ ਜਿੱਡੀ ਕਰਾ ਲਈ ਜਿਹੜਾ ਨਾਸਾ ਫੀਦੀਆਂ ਤੇਰੀਆਂ ਜਿਹੜੀ ਬੋਟੀ ਕਰਾ ਲੈ ਤੂੰ ਆ ਚਰਬੀ ਚੜੀ ਮੂੰਹ ਤੇ ਤੇਰੇ ਸਾਰੇ ਚੱਲ ਦੁਕਾਨ ਤੋਂ ਬਾਹਰ ਨਿਕਲ ਰੋਂਦਾ ਬੱਕਰਾ ਰਿਜ਼ਕ ਨੂੰ ਨਾ ਨਹੀਂ ਖਰੀਦੇ ਹੁੰਦੀ ਉਹ ਬੀਬੀ ਤੂੰ ਬੰਦੇ ਨੂੰ ਨਾ ਕਰ ਜਿੱਦਾਂ ਦਾ ਲਈ ਫਿਰਨੀ ਮਸਤ ਠੀਕ ਕਰਾ ਆਪਣਾ ਚੱਲ ਬਾਹਰ ਹੋ ਬਾਈ ਬਦਤਮੀਜ਼ੀ ਕਰਨ ਬਦਤਮੀਜ਼ੀ ਕਰਨ ਡਏ ਐਡਵਾਂਸ ਫੜ ਲਓ ਨਹੀਂ ਅਸੀਂ ਨਹੀਂ ਐਡਵਾਂਸ ਲੈਣਾ ਐਡਵਾਂਸ ਬੰਦਾ 350 ਰੁਪਏ ਤੇ ਤੁਸੀਂ ਕਿੰਨਾ ਬਣਦਾ 350 ਰੁਪਏ ਉਹ ਮੇਰੇ ਘਰ ਦਾ ਮੁੰਡਾ ਭੇਜੋ ਨਾਲ ਮੈਂ ਪੈਸੇ ਦੇ ਦਾਂ 350 ਦੀ ਖਾਤਰ ਤੁਹਾਡੇ ਘਰ ਆ ਮੈਂ ਬੱਕਰਾ ਕਰਾਂ ਤੁਹਾਡੀ ਕੇਬਲ ਠੀਕ ਕਰਨ ਆਉਣੀ ਮੈਨੂੰ ਇਹ ਦੱਸੋ ਪਹਿਲਾਂ
ਉਹਨਾਂ ਇਹ ਨਾ ਸੁਣੀ ਉਹਨਾਂ ਦੇ ਕਿਸੇ ਦਾ ਫੋਨ। ਕਿਸੇ ਦਾ ਫੋਨ ਨਾ ਸੁਣੀ, ਹਲੇ ਬੱਕਰਾ ਕੰਮ ਤੇ ਗਿਆ ਤੁਹਾਡਾ, ਹਲੇ ਫੋਨ ਨਾ ਸੁਣੀ। ਉਹ ਕਮਾ ਕੇ ਲਿਆਊਗਾ ਫੇਰ ਕਰੂਗਾ, ਫੇਰ ਕਿਤੇ ਗੱਲ ਬਣਨੀ ਤੁਹਾਡੀ। ਅੱਛਾ ਜਦੋਂ ਬੈੜੇ ਦਾ ਉਹ ਕਰਦਾ ਨਾ ਉੱਥੇ ਵਿਆਹ ਹੈ ਨਹੀਂ ਤੁਹਾਡੇ ਨਸੀਬਾਂ 'ਚ, ਵਿਆਹ ਲੋਕਾਂ ਦੇ ਨਸੀਬਾਂ 'ਚ। ਤੁਹਾਡੇ ਕੋਲ ਬੱਕਰਾ ਪਤਾ ਨਹੀਂ ਕਿੱਦਾਂ ਹੋਣਾ ਵਾ। ਬੱਕਰੇ ਦੀ ਗੱਲ ਕਰਨੇ ਆ ਬੈੜਾ ਜਦੋਂ ਤੁਸੀਂ ਕਰਕੇ ਆਉਣਾ, ਜਿਹੜਾ ਸਾਡੇ ਵਾਲਾ ਬੱਕਰਾ ਕਹਿੰਦਾ ਉਹਦਾ ਜ਼ਿਆਦਾ ਬਲੱਡ ਬਾਹਰ ਨਾ ਡੁੱਲੇ ਉੱਥੇ। ਕਿਉਂ ਜੀ? ਉਹ ਵੀ ਮਹੱਲੇਦਾਰ ਅੱਛਾ ਨਹੀਂ ਸਮਝਦੇ। ਮਹੱਲਾ ਦੇ ਤਾਂ ਹੁਣ ਵੀ ਤੁਹਾਨੂੰ ਅੱਛਾ ਨਹੀਂ ਸਮਝਦੇ ਹੋਣੇ, ਜਿਵੇਂ ਤੁਹਾਡੇ ਹਾਲਾਤ ਵਾ। ਮੈਂ ਨਹੀਂ ਅੱਛਾ ਸਮਝਣਾ ਤੁਹਾਨੂੰ ਦੁਕਾਨ 'ਚ ਵਾੜ ਕੇ। ਉਹਨੂੰ ਅੱਛੇ ਤਰੀਕੇ ਨਾਲ ਪੈਕ ਕਰਕੇ ਹੀ ਫ੍ਰਿਜ 'ਚ ਰੱਖਣਾ ਵਾ। ਬਾਜੀ ਮੈਂ ਤੁਹਾਨੂੰ ਆਪਣਾ ਬੰਦਾ ਬਾਹਰ ਲੈ ਜਾਓ, ਮੈਂ ਪੈਕਿੰਗ ਸੁਦਾ ਬੰਦਾ ਕੁੱਟਣ ਲੱਗ ਪੈਣਾ ਤੁਹਾਡਾ, ਇੱਥੋਂ ਲੈ ਜਾਓ। ਭਾਈ ਖਲੋਤੀ ਆ ਮੈਂ ਐਵੇਂ ਕੁੱਟਣ ਲੱਗ ਮੈਂ ਤੂੰ ਖਲੋਤੀ ਕੀ ਤੂੰ ਨਵਾਬ ਹਾਂ, ਹੈ? ਔਕਲ ਵਾਲੀ ਗੱਲ ਕਰਨ ਡਿਆ ਵਾ। ਤੇ ਤੁਸੀਂ ਬਦਤਮੀਜ਼ੀ ਕਿਉਂ ਨਹੀਂ ਤੇ ਤੁਸੀਂ ਬੱਕਰਾ ਇਦਾਂ ਕਰਾਉਣਾ ਮੇਰੇ ਕੋਲ, ਤੁਹਾਡਾ ਤੁਸੀਂ ਮੈਨੂੰ ਗੱਲਾਂ ਕਰੋ, ਮੈਂ ਤੁਹਾਡਾ ਬਦਤਮੀਜ਼ੀ ਨਾ ਕਰਾਂ। ਕਸਾਈ ਦੇ ਅਗਲੇ ਨਾ ਹੀ ਨਹੀਂ ਕਰਦੇ, ਅਗਲੇ ਤੇ ਫਟਾਫਟ ਨਾ ਕੀਤੀ ਕਿਹਨੇ 12000 ਰੁਪਏ ਦੇ ਪੂਰਾ ਬੱਕਰਾ ਕਰਾਓ। ਤੇ ਦੇਵਾਂਗੇ ਤੇ ਨਾ ਮੁੱਕਰੇ ਆ, ਸਾਰਾ ਬੱਕਰਾ ਮੁੱਕੇਗਾ ਤੈਨੂੰ 12000 ਦੇ ਦੇ। ਉਹ ਤੁਸੀਂ ਬੱਕਰਾ 2 ਮਹੀਨੇ ਤੱਕ ਲਿਜਾਣ ਡਿਆ, ਮੈਂ ਮੇਰੇ ਕਿਸ਼ਤ ਦੇਣਾ ਸਾਡੇ ਨਾਲ 2 ਮਹੀਨੇ ਤੱਕ ਰੱਖਾਂਗੇ। ਚੱਲ 2 ਮਹੀਨੇ ਤੱਕ ਰੱਖਾਂਗੇ। ਤੁਸੀਂ ਮੁੱਢੀ ਧਵਾ ਕੇ ਲਿਆਉਣੀ ਆ। ਤੁਸੀਂ ਵੇਖੋ ਕਸਾਈ ਨਾ ਲੱਭੋ, ਕੋਈ ਜਵਾਈ ਲੱਭੋ, ਨਾਲੇ ਤੁਹਾਡੇ ਘਰ ਰਵੇ, ਨਾਲੇ ਬੱਕਰਾ ਕਰੀ ਜਾਵੇ ਤੁਹਾਡਾ। ਜਾਓ। ਬੜੇ ਬਦਤਮੀਜ਼ ਹੋ ਵੈਸੇ। ਬਦਤਮੀਜ਼ੀ ਮੈਂ ਤੇ ਲਈ ਆਈਸਕ੍ਰੀਮ ਮੰਗਾਣਾ, ਤੂੰ ਮੈਨੂੰ 2 ਮਹੀਨੇ 'ਚ ਬੱਕਰਾ ਕਰਾਉਣ ਨਹੀਂ ਮੇਰੇ ਕੋਲ। ਨਹੀਂ ਆਈਸਕ੍ਰੀਮ ਉਹ ਖਾਂਦੀ ਨੂੰ ਲਾਇਕ ਹੀ ਨਹੀਂ ਕਰਦੀ ਆਈਸਕ੍ਰੀਮ। ਮੈਂ ਹੈ ਹੀ ਨਹੀਂ, ਬੰਦਾ ਹੀ ਨਹੀਂ ਆਈਸਕ੍ਰੀਮ ਖਾਣ ਵਾਲਾ। ਉਹ ਤਾਂ ਤੁਹਾਡੀ ਬਾਜੀ ਦੀ ਗੱਲ ਕਰ ਰਹੇ ਆ। ਮੈਂ ਤੁਹਾਡੀ ਗੱਲ ਕਰ ਰਿਹਾ ਵਾ, ਬਾਜੀ ਉਹਨਾਂ ਨੂੰ ਪੁਰ ਕਰਾਓ। ਤੁਸੀਂ ਆਈਸਕ੍ਰੀਮ ਦਫਾ ਮਾਰੋ, ਤੁਸੀਂ ਬੱਕਰੇ ਦੀ ਕਰੋ ਤੇ 350 ਰੁਪਏ ਤੁਸੀਂ ਬੰਦਾ ਦਫਾ ਮਾਰੋ, ਕੋਈ ਹੋਰ ਕਰ ਲਓ, ਉਹਨੂੰ ਅਕਲ ਨਹੀਂ ਮੁੰਡਾ ਹੈ। ਮੁੰਡਾ ਭੇਜੋ, ਮੈਂ ਉੱਥੇ 400 ਰੁਪਏ ਘਰੋਂ ਦੇ ਕਿਹੜਾ 400 ਰੁਪਇਆ ਮੁੰਡਾ ਭੇਜਣਾ? ਦੁੱਧ ਮੰਗਾਇਆ ਤੇਰੇ ਕੋਲ 2 ਕਿਲੋ, ਚੱਲ ਬਾਹਰ ਨਿਕਲ। ਮੁੰਡੀ ਲੈ ਕੇ ਜਾਂਦੇ। ਕਿਉਂ ਮੁੱਢੀ ਕਾ ਤੇਰਾ ਛੋਟੀ ਹੈ ਤੇਰੇ ਤੋਂ? ਚੱਲ ਹੁਣ ਉਹ ਆਪੇ ਲੈ ਜੂਗਾ ਮੁੱਢੀ। ਰੋਂਦਾ ਬੱਕਰਾ ਕਰਾਉਣ ਕਹਿੰਦੇ ਨੂੰ। ਨੇ ਉਹਨਾਂ ਮਕਸਦ ਹੈ ਕਿ ਮੁੰਡੇ ਤੁਸੀਂ ਉਹਨਾਂ ਨੂੰ ਜ਼ਰੂਰਤ ਹੈ ਨਾਲ ਲੈਣ। ਯਾਰ ਭਾਈ ਤੂੰ ਖੇਜ ਨਾ ਸੀਰੀਅਸ ਹੀ ਆਪੀ ਤੈਨੂੰ ਸਾੜ ਕੇ ਦੇ ਦਿਆਂਗੇ। ਉਹਨੂੰ ਬਣਾ ਦੀ ਮੇਰਾ ਵੀਰ। ਏਦਾਂ ਨਹੀਂ ਜਾਣਾ ਤੁਸੀਂ। ਹਾਂ ਬਾਹਰ ਨਿਕਲ, ਦੁਕਾਨ ਸਹੀ ਆ ਸਾਡੀ, ਚੱਲ ਸਾਫ ਸੁਥਰੀ ਦੁਕਾਨ 'ਚ ਤੇਰਾ ਫਾਇਦਾ ਨਹੀਂ ਹੈਗਾ। ਚੱਲ ਆਉਣ ਨਿਕਲ, ਚੱਲ ਚੱਲ ਬੀਬੀ ਆਪਣਾ ਬੰਦਾ ਚੁੱਕ ਬਾਹਰ ਨਿਕਲ। ਲੇਟ ਔਰਤ ਜ਼ਾਤ ਨਾਲ ਧੱਕੇ ਕੇ ਦੇਣ ਦੇ। ਬਾਜੀ ਇਸ ਲਈ ਮੈਂ ਧੱਕੇ ਨਹੀਂ ਦੇਣਾ ਕਿ ਤੁਸੀਂ ਔਰਤ ਜ਼ਾਤ ਆਪਣਾ ਬੰਦਾ ਲੈ ਤੇ ਜਾ ਕੇ ਪਹਿਲਾਂ ਉਹਨੂੰ ਠੀਕ ਕਰਾ। ਉਹ ਬੱਕਰਾ ਵੇਚ ਕੇ ਬੰਦਾ ਠੀਕ ਕਰਾ, ਉਹਦੇ ਪੈਂਟ ਕੋਟ ਪਵਾ ਤੇ ਦੇਖ ਕੀ ਪਾਈ ਫਿਰਦਾ ਨਾਲ ਉਹ। ਤੁਸੀਂ ਸਮਝੇ ਨਹੀਂ, ਤੁਸੀਂ 400 ਕਰ ਲਓ। ਓਏ ਇੰਨੇ ਕੁ ਪੈਸੇ ਤੁਸੀਂ ਕਾਹਤੋਂ ਨਾਲ ਲਈ ਫਿਰਨੇ? ਮੇਰੀ ਗੱਲ ਤਾਂ ਮੈਂ ਤੂੰ ਨਹੀਂ ਹੁਣ ਬੋਲਣਾ। ਮੈਨੂੰ ਪਤਾ ਮੈਂ ਤੈਨੂੰ ਇੱਕ ਮੌਕੇ ਤੇ ਮਕਾਉਣਾ ਮਕਾ ਸੀਰੀ ਮੈਂ ਤੈਨੂੰ ਆਪ ਛਾੜ ਕੇ ਦੇ ਦਿਆਂਗਾ। ਅੰਦਰੋਂ ਚਾਲ ਨਹੀਂ ਯਾਰ ਗੈਸ ਆਉਂਦੀ ਹੋਣੀ ਇਹਦਾ ਦਿਨ ਕਿਹੜੀ ਗੈਸ ਬੰਦ ਮੇਰੇ ਕੋ ਹੋਣੀ। ਸਹੀ ਤੇ ਛੱਡਦੇ ਹੀ ਨਹੀਂ। ਉਹ ਯਾਰ ਲਾਗੇ ਉਹਨਾਂ ਨੂੰ ਪੁੱਛ ਹੀ ਜਾਵਾਂਗਾ। ਸਿਰੀ ਸੈਂਟਰ 'ਚ ਬਿਠਾ ਕੇ ਟਿੱਕੀਆਂ ਗੱਲਾਂ ਕਰੀ ਜਾਓ, ਤੁਹਾਡੀਆਂ ਗੱਲਾਂ ਦੇ ਨਾਲ ਹੀ ਸਿਰੀ ਸੜ ਜਾਣੀ ਹੁਣ ਹੈ। ਵੇਖੋ ਇਹ ਸੜੇ ਨੇ ਨਾ ਚ ਕਿੰਨੀ ਨੀਟਨੈਸ ਹੈ, ਇਸ ਤਰ੍ਹਾਂ ਹੀ ਸੜੀ ਮੈਂ ਕਹਿੰਦੀ ਸਿਰੀ ਹੋਵੇ। ਦੇਖ ਯਾਰ ਖੇਜ ਨਾ ਭਰਾਵਾ, ਸੀਰੀ ਤੈਨੂੰ ਮੈਂ ਸਾੜ ਕੇ ਦੇਣੀ ਆ ਤੇ ਮੇਰਾ ਵੀਰੋ ਤੇ ਬਹਿ ਕੇ ਸਾਡੇ ਕੋਲ ਰੋਟੀ ਰੋਟੀ ਖਾ ਕੇ ਜਾਣੀ ਆ। ਨਹੀਂ ਮੈਂ ਨਹੀਂ ਖਾਣੀ, ਮੈਂ ਇਦਾਂ ਦੇ ਗਾਹਕਾਂ ਤੋਂ ਰੱਜੇ ਆ। ਮੁੰਡਾ ਨਾਲ ਭੇਜੋ ਉਹਨੂੰ 400 ਦੇ ਦੇ। ਉਹ ਚੱਲ 400 ਰੁਪਇਆ ਮੈਂ 400 ਦਾ ਮੇਰੇ ਤੁਹਾਡੇ ਘਰ ਅੱਧਾ ਕਿ ਲਸਣ ਨਹੀਂ ਆਉਣਾ, ਮੈਨੂੰ ਪੂਰੀ ਇੱਜ਼ਤ ਲੱਗਦਾ। ਚਲੋ ਤੁਸੀਂ ਜਦੋਂ ਦਿਲ ਕਰੇ ਆਪਣੀ ਮਰਜ਼ੀ ਨਾਲ ਲੈਣਾ, ਕੋਈ ਮਸਲਾ ਚੱਲ ਜਾ ਬੀਬੀ, ਮੇਰਾ ਭੋਰਾ ਦਿਲ ਨਹੀਂ ਕਰਨਾ, ਨਿਕਲ ਜਾ ਇੱਥੋਂ, ਲੈ ਜਾ ਆਪਣਾ ਬੰਦਾ ਵੀ। ਅੱਛਾ ਨਾਲ ਨਾ ਕੋਈ ਕੱਪੜੇ ਛੱਪੜੇ ਨਾਲ ਲਾਈ, ਉਹਨੂੰ ਗੋਸ਼ਤ ਸਾਫ਼ ਕਰੀ ਜਾਈਓ ਨਾਲ ਨਾਲ। ਉਹ ਕੈਸਾ ਤੇਰਾ ਭੰਗੂੜੇ ਵਰਗਾ ਮੂੰਹ ਐ, ਨੂੰ ਨਿਕਲ ਬਾਹਰ।